ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਤਾਂ ਧਮਕਾ ਰਹੀ ਹੈ ਪਰ ਉਸਨੇ ਚੀਨ ਦੇ ਅੱਗੇ ਜਿਹੜੇ ਨੇ ਉਹ ਗੋਡੇ ਟੇਕੇ ਹੋਏ ਨੇ। ਸੋ ਰਾਹੁਲ ਗਾਂਧੀ ਅਨੁਸਾਰ ਮੋਦੀ ਨੇ ਭਾਰਤ ਦੀ ਬਹੁਤ ਸਾਰੀ ਜ਼ਮੀਨ ਹੈ ਚੀਨ ਦੇ ਹਵਾਲੇ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਸਾਨ ਸੰਘਰਸ਼ ਨਾਲ ਸੰਬੰਧਿਤ ਅਸੀਂ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਕਿ ਵੀ ਫਤਿਹਗੜ੍ਹ ਸਾਹਿਬ ਦਾ ਇਕੱਠ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਸੀ। ਹਾਲਾਂ ਉਹਨਾਂ ਨੇ ਕਾਮਰੇਡਾਂ ਨੂੰ ਇਹ ਵਾਰਨਿੰਗ ਦਿੱਤੀ ਕਿ ਤੁਸੀਂ ਨਿਸ਼ਾਨ ਸਾਹਿਬ ਔਰ ਇਸ ਤੋਂ ਜਿਹੜੀ ਹੈ ਇਸ ਕਿਸਮ ਦੀ ਨੈਗੇਟਿਵਿਟੀ ਕਰਦੇ ਹੋ ਔਰ ਆਪਣੀ ਵਿੱਥ ਰੱਖਣਾ ਚਾਹੁੰਦੇ ਹੋ ਦੂਸਰਿਆਂ ਨਾਲੋਂ, ਇਹ ਠੀਕ ਨਹੀਂ ਹੈ ਔਰ ਅਸੀਂ ਤੁਹਾਡਾ ਸਾਥ ਜ਼ਰੂਰ ਦੇ ਰਹੇ ਹਾਂ ਪਰ ਅਸੀਂ ਬਾਜ਼ ਅੱਖ ਵੀ ਰੱਖੀ ਹੋਈ ਹੈ। ਇਹ ਜ਼ਰੂਰੀ ਵੀ ਸੀ, ਵੈਲ ਟਾਈਮਡ ਵੀ ਹੈ। ਔਰ ਇਹਦੇ ਨਾਲ ਹੁਣ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਬੇਸ਼ੱਕ ਬਜਟ ਸੈਸ਼ਨ ਸੀ ਪਰ ਲੈ ਦੇ ਕੇ ਜਿਹੜੀ ਸਾਰੀ ਡਿਬੇਟ ਦਾ ਫੋਕਸ ਰਿਹਾ ਉਹ ਖੇਤੀਬਾੜੀ ਕਾਨੂੰਨ ਔਰ ਕਿਸਾਨਾਂ ਦਾ ਪ੍ਰੋਟੈਸਟ। ਔਰ ਈਵਨ ਜਦੋਂ ਰਾਹੁਲ ਗਾਂਧੀ ਨੂੰ ਸਪੀਕਰ ਹਾਊਸ ਦਾ ਟੋਕ ਕੇ ਕਹਿ ਰਿਹਾ ਸੀ ਜੀ ਕਿ ਬਜਟ पे बात करो, बजट पे करो, तो वो कहता कि किसानों की कमाई बजट में नहीं आती कि भाई ये बजट ਦਾ ਹੀ ਜਦੋਂ ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਵੀ ਤੁਹਾਡੀ 50-60% ਇਕਨੋਮੀ ਜਿੱਥੋਂ ਆਉਂਦੀ ਹੈ ਉਹ ਬਜਟ ਦਾ ਹਿੱਸਾ ਨਹੀਂ ਹੈ। ਸੋ ਜਿਹੜੇ ਆਪੋਜੀਸ਼ਨ ਦੇ ਤਿਉਰ ਸੀ ਉਹ ਕਾਫੀ ਤਿੱਖੇ ਸੀ ਔਰ ਜਿਵੇਂ ਅਸੀਂ ਤ੍ਰਿਣਮੂਲ ਕਾਂਗਰਸ ਦੀ ਬੀਬੀ ਮੌਤਰੇ ਉਹਨੇ ਤਾਂ ਦਿਲ ਜਿੱਤ ਲਏ ਨੇ। ਮੈਂ ਦੇਖ ਰਿਹਾ ਕਿ ਕਿੰਨੀਆਂ ਸੋਸ਼ਲ ਮੀਡੀਆ 'ਚ ਪੋਸਟ ਔਰ ਕੋਟ ਕਰਕੇ ਜਿਵੇਂ ਉਹਨੇ ਆਪਣਾ ਰਿਸਰਚ ਕੀਤੀ ਹੋਈ ਸੀ ਔਰ ਜਿਵੇਂ ਉਹਨਾਂ ਨੂੰ ਕੋਵਿਡ ਕਿਹਾ, ਉਹਨਾਂ ਨੇ ਕਿਹਾ ਜਿਹੜੇ ਬੈਠੇ ਨੇ ਇਹ ਬਹਾਦਰਾਂ ਦੇ ਪੁੱਤਰ ਨੇ ਜਿਨ੍ਹਾਂ ਨੇ 1783 'ਚ ਝੰਡਾ ਲਹਿਰਾਇਆ ਸੀ। ਤੁਸੀਂ ਕਾਇਰੋ 2014 'ਚ ਪਾਵਰ ਕੈਪਚਰ ਕੀਤੀ ਹੈ, ਉਹਨਾਂ ਨੇ ਪਹਿਲਾਂ ਦਾ ਸਵਾਦ ਚੱਕਿਆ ਹੋਇਆ ਪਾਵਰ। ਸੋ ਇਹ ਸਾਰਾ ਜਿਹੜਾ ਨੈਰੇਟਿਵ ਹੈ ਇਸ ਵੇਲੇ ਹਕੂਮਤ ਡਿਫੈਂਸਿਵ 'ਚ ਹੈ। ਹੁਣ ਇਸ ਦੇ ਨਾਲ ਜਿਹੜੀ ਗੱਲ ਸਾਈਮਲਟੇਨੀਅਸਲੀ ਇਹਨਾਂ ਨੂੰ ਹੋਰ ਵੀ ਹਿਊਮਿਲੇਟ ਕਰ ਰਹੀ ਹੈ ਔਰ ਉਹ ਆਪਣੇ ਵੱਲੋਂ ਤਾਂ ਇਹ ਸਮਝਦੇ ਸੀ ਕਿ ਇਸ ਕਿਸਾਨ ਸੰਘਰਸ਼ ਦੀ ਆੜ ਦੇ ਵਿੱਚ ਜਿਹੜੀ ਚੀਨ ਤੋਂ ਜੁੱਤੀਆਂ ਲਗਾਤਾਰ ਪੈ ਰਹੀਆਂ ਔਰ ਚੀਨ ਜਿਹੜਾ ਅੱਗੇ ਵੱਧ ਰਿਹਾ ਕਿ ਭਾਈ ਉਹਨੂੰ ਜੋ ਇਲਾਕਾ ਲਿਆ ਉਹ ਦੇ ਕੇ ਜਾਨ ਛਡਾਈਏ ਔਰ ਉਹ ਸਰੈਂਡਰ ਕਰਨ ਦੀ ਲਾਈਨ ਸਰੈਂਡਰ ਤਾਂ ਕੀਤਾ ਹੋਇਆ। ਅਸੀਂ ਕੁਦਰਤੀ ਜਿੱਦਣ ਇਹ ਡਿਸਕਸ ਹੀ ਕੀਤਾ ਅਜੇ ਸ਼ੁਰੂ ਹੀ ਹੋਈ ਸੀ ਗੱਲਬਾਤ ਤੇ ਮੈਂ ਇਹ ਕਿਹਾ ਸੀ ਕਿ ਵੀ ਇਹ ਸਰੈਂਡਰ ਕਰ ਰਹੇ ਨੇ ਔਰ ਸਰੈਂਡਰ 'ਚੋਂ ਹੀ ਹੈ ਕਿ ਭਾਈ ਇਹਨਾਂ ਨੇ ਕਿਹਾ ਵੀ ਜੋ ਤੁਹਾਡੇ ਕੋਲ ਹੈ ਰੱਖੋ, ਅੱਗੋਂ ਬਖਸ਼ੋ ਸਾਨੂੰ। ਹੁਣ ਇਸ ਸਾਰੇ ਨੂੰ ਇਹਨਾਂ ਨੇ ਤਾਂ ਹਾਲਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਿਵੇਂ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਇਹਦੀ ਰਾਜਨਾਥ ਸਿੰਘ ਦੀ ਸਟੇਟਮੈਂਟ ਆਉਂਦੀ ਹੈ ਇੰਡੀਆ ਚਾਈਨਾ ਰੀਚ ਪੈਕਟ ਔਨ ਡਿਸਐਂਗੇਜਮੈਂਟ ਇਨ ਪੈਂਗੋਂਗ ਲੇਕ ਏਰੀਆਜ਼ ਇਨ ਲੱਦਾਖ। ਹੁਣ ਰਾਜਨਾਥ ਦੀ ਸਟੇਟਮੈਂਟ ਤੋਂ ਪਹਿਲਾਂ ਚਾਈਨੀਜ਼ ਡਿਫੈਂਸ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਉਹ ਕਰਕੇ ਕਹਿੰਦਾ ਹੈ ਕਿ ਭਾਈ ਇਹ ਜਿਹੜੀ ਡਿਸਐਂਗੇਜਮੈਂਟ ਹੋਣ ਜਾ ਰਹੀ ਹੈ। ਹੁਣ ਜੇ ਇਹਨਾਂ ਦੀ ਬਰਾਬਰ ਦੀ ਧਿਰ ਹੁੰਦੀ ਇੰਡੀਆ ਦੀ ਜਾਂ ਇਹਨਾਂ ਦੀ ਕੋਈ ਗੱਲ ਮੰਨੀ ਗਈ ਹੁੰਦੀ ਤੇ ਇਹ ਤਾਂ ਫਿਰ ਬਹੁਤ ਵੱਡੀ ਪ੍ਰਾਪਤੀ ਸੀ ਕਿ ਡਿਸਐਂਗੇਜਮੈਂਟ ਹੋ ਰਹੀ ਹੈ। ਫਿਰ ਤਾਂ ਦੋਨੋਂ ਜੁਆਇੰਟ ਪ੍ਰੈਸ ਕਾਨਫਰੰਸ ਕਰਦੇ ਉਹਨੂੰ ਕਹਿੰਦੇ ਦੇਖੋ ਜੀ ਭਾਰਤ ਮਾਤਾ ਦੇ ਸਪੂਤਾਂ ਦਾ ਐਸਾ ਡਰ ਪਿਆ ਕਿ ਚੀਨੀਆਂ ਨੇ ਜਿਹੜਾ ਹੈ ਉਹ ਗੋਡੇ ਟੇਕ ਦਿੱਤੇ। ਹੁਣ ਹੋਇਆ ਇਸ ਦੇ ਬਿਲਕੁਲ ਉਲਟ ਹੈ ਤੇ ਚਾਈਨੀਜ਼ ਜਦੋਂ ਡਿਫੈਂਸ ਮਿਨਿਸਟਰੀ ਨੇ ਕਿਹਾ ਉਦੋਂ ਹੀ ਉਸੇ ਸ਼ਾਮ ਹੀ ਮੈਂ ਜਿਹੜਾ ਸੈਗਮੈਂਟ ਕੀਤਾ ਉਹਦੇ 'ਚ ਮੈਂ ਕਿਹਾ ਵੀ ਇਹਨਾਂ ਨੇ ਸਰੈਂਡਰ ਕਰ ਦਿੱਤਾ ਲੱਗਦਾ। ਫਿਰ ਆਇਆ ਜੀ ਕਿ ਰਾਜਨਾਥ ਸਿੰਘ ਜਿਹੜਾ ਹੈ ਉਹ ਬਿਆਨ ਦੇਗਾ ਰਾਜ ਸਭਾ 'ਚ ਪਾਰਲੀਮੈਂਟ 'ਚ ਜਦੋਂ ਉਹਨੇ ਦਿੱਤਾ ਹੁਣ ਉਹਨੇ ਤਾਂ ਇਹੀ ਕਿਹਾ ਕਿ ਜੀ ਅਸੀਂ ਡਿਸਐਂਗੇਜਮੈਂਟ ਦਾ ਪੈਕਟ ਹੋ ਗਿਆ ਔਰ ਇਹ ਜਿਹੜਾ ਸੀਨੀਅਰ ਕਮਾਂਡਰਸ ਨਾਲ ਵਿਦਿਨ 48 ਆਵਰਸ ਵਿਲ ਸੌਰਟ ਆਊਟ ਦਾ ਰਿਮੇਨਿੰਗ ਇਸ਼ੂ ਔਰ ਇਹ ਵੋ ਕਿਉਂਕਿ ਉਹ ਪੈਂਗੋਂਗ ਸੋ ਲੇਕ ਨੂੰ ਲੈ ਕੇ ਸੀ ਕਿ ਇੰਨੀਆਂ ਫਿੰਗਰਸ ਦੇ ਉਹ ਇੰਨੀਆਂ ਤੇ ਇਹ ਇੰਨੀਆਂ ਉਹਨਾਂ ਨੇ ਉਹਦੇ 'ਚ ਵੀ ਡੈਪਸੋਂਗ ਔਰ ਦੂਸਰੇ ਦਾ ਜਿਹੜਾ ਈਸਟਰਨ ਲਦਾਖ ਦਾ ਕੋਈ ਜ਼ਿਕਰ ਨਹੀਂ ਸੀ। ਈਵਨ ਇਹਨਾਂ ਫਿੰਗਰਸ ਨੂੰ ਲੈ ਕੇ ਵੀ ਹਾਲੇ ਮੈਨੂੰ ਲੱਗਾ ਵੀ ਜਿਹੜੀਆਂ ਚਾਈਨਾ ਨੇ ਲੈ ਲਈਆਂ ਨੇ ਫਿੰਗਰਸ ਉਹ ਤਾਂ ਉਹਨਾਂ ਨੇ ਛੱਡਣੀਆਂ ਨਹੀਂ ਹੈਗੀਆਂ। ਇਹਨਾਂ ਨੂੰ ਇਹ ਨਹੀਂ ਹੈ ਵੀ ਇਹ ਆ ਕੇ ਉਹਨੂੰ ਆਕੂਪਾਈ ਕਰਨ ਤੇ ਇਹ ਜਿਨ੍ਹਾਂ ਨੇ ਇਹ ਕਹਿੰਦੇ ਸੀ ਜੇ ਅਸੀਂ ਉਸ ਤੋਂ ਬਾਅਦ ਫਲਾਂ ਹਾਈਟਸ ਲੈ ਲਈਆਂ ਉਹ ਚੀਨੀਆਂ ਨੇ ਇਹਨਾਂ ਨੂੰ ਉਤਾਰਨਾ ਉੱਥੋਂ ਹਾਈਟਸ ਤੋਂ ਔਰ ਉਹੀ ਗੱਲ ਹੋਈ ਐਗਜ਼ੈਕਟਲੀ। ਔਰ ਜਦੋਂ ਸਵਾਲ ਉਹਨਾਂ ਨੇ ਕਿਹਾ ਜੀ ਨਹੀਂ ਇਹ ਦੇਸ਼ ਦੀ ਸਿਕਿਉਰਿਟੀ ਦਾ ਮਸਲਾ ਹੈ ਔਰ ਇਸ 'ਤੇ ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ, ਉਦੋਂ ਹੀ ਸਾਹਮਣੇ ਆ ਗਿਆ ਵੀ ਇਹਨਾਂ ਨੇ ਜਿਹੜਾ ਉਹ ਸਰੈਂਡਰ ਕੀਤਾ। ਹੁਣ ਦੂਸਰੇ ਪਾਸੇ ਕਈ ਵਾਰੀ ਇਹ ਹੁੰਦਾ ਹੈ ਕਿ ਜਦੋਂ ਕਿਤੇ ਵਿਕਟਰੀ ਮਿਲ ਜਾਂਦੀ ਹੈ ਤਾਂ ਫਿਰ ਉਹ
ਜਿਹੜੇ ਦੂਰ ਹੁਣ ਤਾਂ ਆਮ ਲੋਕ ਤਾਂ ਵਿਆਹਾਂ ਦੇ ਵੇਲੇ ਵੀ ਕਰਦੇ ਹੁੰਦੇ ਸੀ, ਹੈ ਤਾਂ ਵੈਸੇ ਚੰਗਾ ਰੁਝਾਨ ਨਹੀਂ ਹੈ ਵੀ ਖੁਸ਼ੀ ਦਿਖਾਉਣ ਦੇ ਲਈ ਉਹ ਹਵਾ ਦੇ ਵਿੱਚ ਫਾਇਰ ਕਰਦੇ ਸੀ। ਔਰ ਮੈਂ ਜਦੋਂ ਦੇਖ ਰਿਹਾ ਸੀ ਕਿ ਵੀ ਇਹਨਾਂ ਨੇ ਸਰੈਂਡਰ ਕੀਤਾ ਤੇ ਖਬਰ ਹੈ ਪਾਕਿਸਤਾਨ ਟੈਸਟ ਫਾਇਰਸ ਹਾਈ ਪ੍ਰੀਸੀਜ਼ਨ ਬੈਲਿਸਟਿਕ ਮਿਸਲ ਕਿ ਪਾਕਿਸਤਾਨ ਔਨ ਥਰਸਡੇ successfully test fired a short range surface to surface ballistic missile capable of hitting land and sea targets with high precision up to 490 kilometer away its military said। ਔਰ ਉਹਨਾਂ ਦੇ ਉੱਤੇ ਜਿਹੜੀ ਹੈ ਸਟੇਟ ਆਫ ਦਾ ਆਰਟ ਮਲਟੀ ਟਿਊਬ ਮਿਸਲ ਲਾਂਚ ਵਹੀਕਲ ਤੋਂ ਜਿਹੜੀ ਹੈ ਉੱਥੋਂ ਲਾਂਚ ਹੋਈ ਔਰ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਨੇ ਮੁਬਾਰਕਬਾਦ ਦਿੱਤੀ ਹੈ। ਸੋ ਮੈਨੂੰ ਲੱਗਿਆ ਕਿ ਵੀ ਇਹ ਵੀ ਉਹ ਜਿਹੜਾ ਹਵਾ ਦੇ ਵਿੱਚ ਫਾਇਰਿੰਗ ਕਰਕੇ ਹੀ ਕੀਤਾ ਹੈ। ਔਰ ਜੇ ਤੁਸੀਂ ਇੰਡੀਆ ਦੇ ਜਰਨੈਲਾਂ ਦੀ ਰੈਟਲਿੰਗ ਦੇਖੋ, ਜੇ ਹੁਣ ਸੱਚਮੁੱਚ ਸਮਝੌਤਾ ਹੋ ਗਿਆ ਹੈ ਡਿਸਐਨਗੇਜਮੈਂਟ, ਤੇ ਜਰਨੈਲਾਂ ਨੂੰ ਤਾਂ ਫੌਜ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਦੇਖੋ ਸਾਡੀ ਬਹਾਦਰੀ। ਹੁਣ ਤੁਸੀਂ ਦੇਖ ਰਹੇ ਹੋ ਕਿ ਸਾਈਮਲਟੇਨੀਅਸਲੀ ਜਿਹੜਾ ਫੌਜੀ ਮੁਖੀ ਹੈ ਭਾਰਤ ਦਾ, ਔਰ ਇਹ ਦਾ ਹਿੰਦੂ ਦੀ ਖਬਰ ਹੈ, ਚਾਈਨਾ ਕਾਜ਼ਿੰਗ ਮਿਊਚੁਅਲ ਡਿਸਟਰਸਟ ਸੇਜ਼ ਆਰਮੀ ਚੀਫ। ਹੁਣ ਜੇ ਡਿਸਐਨਗੇਜਮੈਂਟ ਹੋਈ ਹੋਏ ਦੋਨਾਂ ਦੇ ਬੈਨੀਫਿਟ ਵਾਲੀ, ਫਿਰ ਤਾਂ ਇਹ ਸਟੇਟਮੈਂਟ ਤਾਂ ਨਹੀਂ ਸੀ ਹੋ ਸਕਦੀ। ਉਹਦੇ 'ਚ ਉਹ ਕਹਿ ਰਿਹਾ ਦਾ ਰਾਈਜ਼ਿੰਗ ਫੁੱਟਪ੍ਰਿੰਟ ਆਫ ਚਾਈਨਾ ਇਨ ਇੰਡੀਆਜ਼ ਨੇਬਰਹੁੱਡ and its attempts to unilaterally alter the status quo along India's disputed borders have created an environment of confrontation and mutual distrust, Army Chief General Manoj Narwane on Friday stated and asserted that regional and internal connectivity was central to unleashing the potential of the Northeast and balancing the influence of China। ਹੁਣ ਇਹ ਕਹਿ ਕੀ ਰਿਹਾ ਫੌਜੀ ਜਰਨੈਲ ਹੈ, ਡਿਸਐਨਗੇਜਮੈਂਟ ਦਾ ਸਮਝੌਤਾ ਇਹਨਾਂ ਦੇ ਕਹਿਣ ਮੁਤਾਬਕ ਹੋਇਆ। ਰਾਜਨਾਥ ਸਿੰਘ ਪਾਰਲੀਮੈਂਟ ਸਵਾਲ ਨਹੀਂ ਪੁੱਛਣ ਦਿੰਦਾ ਔਰ ਇਹ ਜਨਰਲ ਕਹਿ ਰਿਹਾ ਕਿ ਵੀ ਇਹ ਚਾਈਨਾ ਜਿਹੜਾ ਹੈ ਮਿਊਚੁਅਲ ਡਿਸਟਰਸਟ ਕਾਜ਼ ਕਰ ਰਿਹਾ। ਹੁਣ ਇਹ ਤਾਂ ਹਾਰਿਆ ਹੀ ਕਹਿ ਸਕਦਾ ਕਿ ਦੇਖੋ ਜੀ ਅਸੀਂ ਤਾਂ ਇਤਬਾਰ ਕੀਤਾ ਸੀ ਤੇ ਇਹਨਾਂ ਨੇ ਜਿਹੜਾ ਉਹ ਇਤਬਾਰ ਤੋੜਿਆ। ਪਹਿਲਾਂ ਵੀ 62 'ਚ ਇਹੀ ਰੋਂਦੇ ਰਹੇ, ਹਾਲਾਂਕਿ ਕਰਤੂਤ ਆਪਣੀ ਸੀ। ਫਿਰ ਕਹਿੰਦੇ ਰਹੇ ਦੇਖੋ ਜੀ ਚੀਨੀ ਤਾਂ ਨਾਰੇ ਲਾਉਂਦੇ ਸੀ ਹਿੰਦੀ ਚੀਨੀ ਭਾਈ ਭਾਈ, ਔਰ ਕੀਤਾ ਪਹਿਲਾਂ ਆਪਣੀ ਕਰਤੂਤ ਤਾਂ ਦੇਖ ਲਓ। ਹੁਣ ਇਹੀ ਨਰਵਾਣੇ ਜਿਹੜਾ ਇਹ ਕਹਿ ਰਿਹਾ ਹੈ ਕਿ ਜੀ ਚਾਈਨਾ ਕਾਜ਼ਿੰਗ ਮਿਊਚੁਅਲ ਡਿਸਟਰਸਟ। ਹੁਣ ਰਾਹੁਲ ਗਾਂਧੀ ਦੀ ਗੱਲ ਕਰੀਏ, ਹਾਲਾਂਕਿ ਮੈਨੂੰ ਬਹੁਤ ਚੰਗਾ ਨਹੀਂ ਲੱਗਦਾ ਉਹਨੂੰ ਕੋਟ ਕਰਨਾ, ਹੈ ਤਾਂ ਛੋਕਰਾ ਉਹ ਵੀ ਜਿਹੜਾ ਉਹ ਅਧਕੜਿਆ ਜਿਹਾ ਹੀ ਹੈ, ਲੇਕਿਨ ਜਿਵੇਂ ਅੱਜ ਕੱਲ੍ਹ ਉਹਨੇ ਹਮ ਦੋ ਹਮਾਰੇ ਦੋ ਕਹਿ ਕੇ, ਅੱਜ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਟੀਵੀ ਸ਼ੋਜ਼ ਤੇ ਇਹੀ ਡਿਸਕਸ, ਕਈ ਵਾਰੀ ਕੋਈ ਜੁਮਲਾ ਹੁੰਦਾ ਜਿਹੜਾ ਸਾਰੇ ਪਾਸੇ ਹਰ ਗੱਲ ਨੂੰ ਬਿਆਨ ਕਰ ਦਿੰਦਾ। ਔਰ ਅੱਜ ਜਿਵੇਂ ਉਹਨੇ ਕਿਹਾ, ਮੈਂ ਹੈਡਲਾਈਨ ਦੇਖਦੇ ਆ ਕਿਹਾ, ਮੈਂ ਕਿਹਾ ਵੀ ਨਹੀਂ ਇਹ ਉਹ ਕਹਿੰਦੇ ਨੇ ਨਾ ਇਸਕੋ ਤਾਂ 2 ਪੈਸੇ ਦੇਣੇ ਬਣਤੇ ਹੈ ਜ਼ਿਆਦਾ ਨਾ ਦੇਈਏ। ਪ੍ਰਾਈਮ ਮਿਨਿਸਟਰ ਮੋਦੀ ਥ੍ਰੈਟਨਸ ਫਾਰਮਰਸ ਬਟ ਕਾਂਟ ਸਟੈਂਡ ਅਪ ਟੂ ਚਾਈਨਾ। ਰਾਹੁਲ ਉਹਨੇ ਕਿਹਾ ਜੀ ਕਿਸਾਨਾਂ ਨੂੰ ਧਮਕੀਆਂ ਦੇ ਰਿਹਾ ਹੈ, ਚੀਨ ਦੇ ਸਾਹਮਣੇ ਗੋਡੇ ਟੇਕੇ ਹੋਏ ਨੇ। ਔਰ ਇਹ ਗੱਲ ਉਹਨੇ ਜੈਪੁਰ 'ਚ ਜਾ ਕੇ ਪਬਲਿਕ ਐਡਰੈਸ ਦੇ ਵਿੱਚ ਕਹੀ। ਉਹਨੇ ਕਿਹਾ ਕਿ ਵੀ ਮੋਦੀ ਇਜ਼ ਟਰਾਈਂਗ ਟੂ ਕਲੀਅਰ ਦਾ ਪਾਥ ਆਫ ਹਿਜ਼ ਫਰੈਂਡਸ ਥਰੂ ਦਾ 3 ਨਿਊ ਐਗਰੀਕਲਚਰ ਮਾਰਕੀਟਿੰਗ ਲਾਜ਼। ਹੀ ਇਜ਼ ਥ੍ਰੈਟਨਿੰਗ ਫਾਰਮਰਸ ਬਟ ਹੀ ਕੈਨ ਨਾਟ ਸਟੈਂਡ ਅਪ ਟੂ ਚਾਈਨਾ। ਔਰ ਉਹਦੇ 'ਚ ਉਹਨੇ ਫਿਰ ਵੇਰਵੇ ਨਾਲ ਕਿਹਾ, ਜਿਹੜੀ ਦੂਸਰੀ ਖਬਰ ਇਸੇ ਹਵਾਲੇ ਨਾਲ ਹੀ ਆ, ਉਹਦੇ ਬਿਆਨ ਨੂੰ ਹੀ ਕੋਟ ਕਰਕੇ, ਮੋਦੀ ਹੈਜ਼ ਸੀਡਡ ਇੰਡੀਆਜ਼ ਲੈਂਡ ਟੂ ਚਾਈਨਾ ਅਲੈਜਿਜ਼ ਰਾਹੁਲ। ਉਹਨੇ ਇਹ ਕਿਹਾ ਕਿ ਇਹਨੇ ਤਾਂ ਜ਼ਮੀਨ ਦੇ ਦਿੱਤੀ ਚੀਨ ਨੂੰ। ਔਰ ਉਹਦੇ 'ਚ ਡਿਫੈਂਸ ਮਿਨਿਸਟਰ ਰਾਜਨਾਥ ਦੇ ਪਾਰਲੀਮੈਂਟ ਦੇ ਬਿਆਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹਨੇ ਕੀ ਕੀਤਾ। ਇਨ ਪ੍ਰੈਸ ਕਾਨਫਰੰਸ ਐਟ AICC ਹੈਡਕੁਆਰਟਰਸ ਔਲ ਇੰਡੀਆ ਕਾਂਗਰਸ ਕਮੇਟੀ ਬਿਫੋਰ ਲੀਵਿੰਗ ਫॉर ਹਿਜ਼ ਟਰੈਕਟਰ ਰੈਲੀ ਇਨ ਰਾਜਸਥਾਨ, ਕਾਂਗਰਸ ਲੀਡਰ accused government of compromising the previous demand of status quo ante as of April 2020। ਉਹਨੇ ਕਿਹਾ ਜੀ ਮੰਗ ਤਾਂ ਸੀ ਤੁਹਾਡੀ ਕਿ ਅਪ੍ਰੈਲ 2020 'ਚ ਜਦੋਂ ਸ਼ੁਰੂਆਤ ਹੁੰਦੀ ਹੈ ਜਿਹੜੀ ਪੋਜੀਸ਼ਨ ਸੀ ਚਾਈਨਾ ਦੀ ਉੱਥੇ ਜਾਏ, ਇੰਡੀਆ ਵਾਪਸ ਜਾਏ, ਪਰ ਹੋਇਆ ਕੀ ਹੈ। there are a couple of things that need to be made clear. The government position at the beginning of LAC standoff was status quo ante as of April 2020. Now sheepishly, sheep ਹੁੰਦਾ ਹੈ ਭੇਡ, ਹੁਣ ਭੇਡਾਂ ਬਣ ਗਈਆਂ। Now sheepishly defense minister comes and makes a statement and we find that Indian troops are going to be stationed at finger 3। ਵੀ ਤੁਸੀਂ ਜਿਹੜੇ ਨੇ 3 ਫਿੰਗਰ ਤੇ ਆ ਜਾਣਾ ਹੈ ਔਰ ਇੰਡੀਅਨ ਟੈਰੀਟਰੀ ਵਾਜ਼ ਟਿਲ ਫਿੰਗਰ 4। ਇਹ ਸਵਾਲ ਕਰ ਰਹੇ, why has PM ceded the land between finger 3 and 4 to the Chinese? Or Gandhi asked, accusing the PM of cowardice
and of not being able to stand up to the China. क्या coward, dracal, कायर ਉਹਨਾਂ ਦੇ ਸਾਹ ਫਿਰ ਉਹ ਕਲੀਅਰ ਕਰਦਾ ਗਾਂਧੀ asked why the Chinese had not withdrawn from Depsang Plains and Gogra and hot spring areas. ਹੁਣ ਜਿਹੜੀ ਡਿਸਐਂਗੇਜਮੈਂਟ ਹੈ ਉਹ ਤਾਂ ਪੈਂਗੋਂਗ ਸੋ ਲੇਕ ਤੇ ਹੈ, ਉਹਨਾਂ ਨੇ ਉਹ ਫਿੰਗਰ ਸਰੈਂਡਰ ਕਰ ਦਿੱਤੀਆਂ ਜਿਹੜੀਆਂ ਚਾਈਨਾ ਨੇ ਆਕੂਪਾਈ ਕੀਤੀਆਂ ਸੀ। ਇਹਨਾਂ ਦੀਆਂ ਹਾਈਟਸ ਤੋਂ ਇਹ ਥੱਲੇ ਉਤਰਨਗੇ। ਉਹਨੇ ਕਿਹਾ ਬਾਕੀ ਡੈਪਸੋਂਗ ਪਲੇਨਸ, ਗੋਗਰਾ, ਹੌਟ ਸਪਰਿੰਗ ਉਹ ਚਾਈਨਾ ਨੇ ਉੱਥੇ ਵੀ ਐਕਵਾਇਰ ਕੀਤੀ ਹੋਈ ਹੈ। ਇਹਨਾਂ ਦਾ ਆਪਣਾ ਕਹਿਣਾ ਸੀ ਕਿ ਇਹਨਾਂ ਦੇ ਰਿਟਾਇਰਡ ਦਾ ਜਨਰਲ ਇਹਨਾਂ ਦਾ ਕਿ 1000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਲਈ ਹੋਈ ਹੈ। ਔਰ ਉਹਨੇ ਇਹ ਕਿਹਾ ਕਿ ਵੀ ਇਹ ਸਾਰਾ ਜਿਹੜਾ ਵਾਈ ਹੈਵ the Indian troops, after all the hard work they did capturing Kailash ranges, been asked to move back? Why have the Chinese not withdrawn from strategic areas? कि चीने पिछे नहीं हटे, ਜਿਹੜੀ ਤੁਹਾਡੇ ਕੋਲ ਥੋੜੀ ਬਹੁਤ ਐਡਵਾਂਟੇਜਸ ਪੋਜੀਸ਼ਨ ਸੀ, ਤੁਸੀਂ ਉਸ ਤੋਂ ਪਿੱਛੇ ਹਟ ਗਏ ਹੋ। ਔਰ ਇਸ ਸਾਰੇ ਚੋਂ ਕਿ ਭਾਈ ਇੱਕ ਪਾਸੇ ਕਿਸਾਨਾਂ ਨੂੰ ਤੁਸੀਂ ਧਮਕਾ ਰਹੇ ਹੋ, ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ, ਤੇ ਦੂਸਰੇ ਪਾਸੇ ਪੂਰਾ ਸਰੈਂਡਰ ਕਰ ਦਿੱਤਾ ਹੈ ਤੁਸੀਂ। ਔਰ ਹਾਲ ਇਹਨਾਂ ਦਾ ਇਹ ਹੈ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਕਿ ਭਾਈ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਹੁਣ ਫਸੇ ਆਪ ਨੇ ਅਮਰੀਕਾ ਦੇ ਕਹਿਣ ਤੇ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਇਸ ਸੈਗਮੈਂਟ ਦੇ ਫਰਾਈਡੇ ਯੂਜੂਲੀ ਅਸੀਂ ਆਪਣੇ ਵੀਰਾਂ ਭੈਣਾਂ ਦੀਆਂ ਲਿਖਤਾਂ ਸਾਂਝੀਆਂ ਕਰਦੇ ਹਾਂ, ਤੇ ਅਮਜ਼ਦ ਆਰਫੀ ਸਾਹਿਬ ਨੇ ਜਰਮਨੀ ਤੋਂ, ਕਿਉਂਕਿ ਕਿਸਾਨਾਂ ਦੇ ਹੀ ਨਾਲ ਜੁੜਿਆ ਹੋਇਆ ਸੈਗਮੈਂਟ ਹੈ, ਇੱਕ ਛੋਟੀ ਜਿਹੀ ਨਜ਼ਮ ਭੇਜੀ ਹੈ ਕਿਸਾਨਾਂ ਦੇ ਨਾਂ, ਔਰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਆਪਣੇ ਵਿਊਅਰਸ ਨਾਲ ਸਾਂਝਾ ਕਰੋ। ਸੋ ਆਰਫੀ ਸਾਹਿਬ ਅਸੀਂ ਸ਼ੇਅਰ ਕਰ ਰਹੇ ਹਾਂ। ਉਹਨਾਂ ਨੇ ਲਿਖਿਆ, ਇਹ ਅੰਦੋਲਨ ਹੈ ਮਜ਼ਦੂਰ ਕਿਸਾਨਾਂ ਦਾ, ਹਿਲ ਜਾਣਾ ਐ ਬੂਹਾ ਹੁਣ ਐਵਾਨਾਂ ਦਾ, ਹਿੱਕ ਤੇ ਵੱਟੇ ਜਰ ਕੇ ਵੀ ਬੇਸਬਰੇ ਨਹੀਂ, ਵੇਖ ਲੈ ਜ਼ਾਲਮ ਹੌਸਲਾ ਇਹਨਾਂ ਸਾਨਾਂ ਦਾ, ਟੁਰ ਗਏ ਜੋ ਹੱਕ ਮੰਗਦੇ ਦੁਨੀਆ ਤੋਂ, ਪੈ ਜੂਗਾ ਮੁੱਲ ਉਹਨਾਂ ਦੀਆਂ ਦਿੱਤੀਆਂ ਜਾਨਾਂ ਦਾ, ਵੈਰੀਓ ਇਹ ਗੱਲ ਚੇਤੇ ਰੱਖਣਾ ਭੁੱਲਿਓ ਨਾ, ਲੈ ਕੇ ਰਹਾਂਗੇ ਬਦਲਾ ਸਭ ਅਪਮਾਨਾਂ ਦਾ, ਹਾਲੀ ਤੀਕਰ ਵਸ ਵਿੱਚ ਇਹ ਗੱਲ ਮੁਕਾ ਨਾ ਲਈਏ, ਹਾਲੀ ਤੀਕਰ ਵਸ ਵਿੱਚ ਇਹ ਗੱਲ ਮੁਕਾ ਨਾ ਲਈਏ, ਮੁਕਣੀ ਨਹੀਂ ਜੇ ਖੁੱਲ ਗਿਆ ਮੂੰਹ ਕਿਰਪਾਨਾਂ ਦਾ, ਰੱਬ ਨੇ ਚਾਹਿਆ ਮਿੱਤਰੋ ਜਿੱਤ ਕੇ ਜਾਵਾਂਗੇ, ਟੁੱਟਦਾ ਜਾਂਦਾ ਜ਼ੋਰ ਏ ਉੱਚੀਆਂ ਤਾਨਾਂ ਦਾ। ਸੋ ਬਹੁਤ ਬਹੁਤ ਸ਼ੁਕਰੀਆ ਅਮਜ਼ਦ ਆਰਫੀ ਸਾਹਿਬ, ਬਹੁਤ ਖੂਬਸੂਰਤ ਨਜ਼ਮ ਲਿਖੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਦੇਖ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਉਹ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਵਿਊਅਰਸ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ 1 ਟਾਈਮ ਜਾਂ ਮੰਥਲੀ ਵੀ ਕਰ ਸਕਦੇ ਹੋ। ਤੁਸੀਂ ਡੋਨੇਸ਼ਨ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।